ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਰਹੇ ਹਨ ਤੇ ਸੁਣ ਰਹੇ ਹਨ। ਤੇ ਇਸ ਟਾਈਮ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 28 ਮਈ 2015 14 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਰੋਜ਼ਾਨਾ ਦੀ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਕੁਝ ਅਹਿਮ ਘਟਨਾਵਾਂ। ਤੁਹਾਡਾ ਮਤਲਬ ਇੰਡੀਆ ਨੂੰ ਖੜਕਾਓ ਰੋਜ਼ਾਨਾ ਦੀ ਤਰ੍ਹਾਂ? ਹਾਂਜੀ, ਅੱਜ ਵੈਸੇ ਖੜਕਾਉਣ ਵਾਲੀ ਖਬਰ ਪਹਿਲੀ ਹੈ। ਵੈਰੀ ਗੁੱਡ। ਇੱਕ ਪਾਸੇ ਤੁਸੀਂ ਹੁਣ ਵੈਰੀ ਗੁੱਡ ਕਹਿ ਕੇ ਤੁਸੀਂ ਵੀ ਨਾਲ ਸ਼ਾਮਲ ਹੋ ਗਏ ਹੋ। ਕੇਸ ਦਰਜ ਹੋਏ ਤੇ ਉਹ ਐਨਕਰੇਜ ਕਰਨ ਵਾਲਿਆਂ ਨੂੰ ਵੀ ਨਾਲ ਹੀ ਰਖਾਇਆ ਜਾਂਦਾ। ਜੀ ਜੀ, ਦੇਖੋ, ਮੈਂ ਕਈ ਵਾਰ ਦੇਖਦਾ ਕਿ ਸ਼ਾਇਦ ਇਹ ਇਨਸਾਨੀ ਫਿਤਰਤ ਹੈ ਬੇਵਕੂਫ ਬਣਾਉਣਾ, ਤੇ ਸ਼ਾਇਦ ਇੱਕ ਵੱਡੇ ਹਿੱਸੇ ਦੀ ਫਿਤਰਤ ਹੈ ਬੇਵਕੂਫ ਬਣਨਾ ਜੀ। ਔਰ ਭਾਰਤ ਦੇ ਹਵਾਲੇ ਨਾਲ ਜਿਸ ਤਰੀਕੇ ਨਾਲ ਉਹਨਾਂ ਦਾ ਮੀਡੀਆ ਤੰਤਰ, ਔਰ ਖ਼ਾਸ ਤੌਰ ਤੇ ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਸਵੀਡਨ, ਜਿੱਥੇ ਕਿ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਨੇ ਜਾਣਾ ਹੈ, ਉਸ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਸਭ ਤੋਂ ਪਪੂਲਰ ਅਖਬਾਰ ਹੈ ਉਹਨਾਂ ਦੇ ਵਿੱਚ ਵੀ ਇੰਟਰਵਿਊ ਨੂੰ ਇਹ ਕਿਵੇਂ ਆਪਣੇ ਹੱਕ 'ਚ ਜਿਹੜਾ ਉਹ ਭੁਗਤਾਉਣਾ ਚਾਹੁੰਦੇ ਸੀ। ਔਰ ਉਹਦਾ ਜਿਹੜਾ ਚੀਫ ਐਡੀਟਰ ਹੈ ਉਹ ਇਹ ਕਹਿੰਦਾ ਕਿ ਦੇਖੋ, ਇਹ ਮਾਈਕਰੋ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਸਾਨੂੰ ਦੱਸ ਰਹੇ ਨੇ ਵੀ ਅਸੀਂ ਕੀ ਸਵਾਲ ਪੁੱਛਣਾ ਤੇ ਸਾਨੂੰ ਦੱਸ ਰਹੇ ਨੇ ਕਿ ਵੀ ਅਸੀਂ ਕੀ ਛਾਪਣਾ। ਔਰ ਮੈਂ ਸਮਝਦਾ ਵੀ ਇਹ ਮਾਈਕਰੋ ਮੈਨੇਜਿੰਗ ਆਫ ਦਾ ਮੀਡੀਆ ਹੈ ਜਿਹੜਾ ਭਾਰਤ ਦੇ ਵਿੱਚ ਤਾਂ ਉਹਨਾਂ ਦਾ ਕੰਟਰੋਲ ਹੈ। ਭਾਵੇਂ ਕਹਿਣ ਨੂੰ ਕਹੀ ਜਾਓ ਕਿ ਜੀ ਡੈਮੋਕ੍ਰੇਸੀ ਔਰ ਲਾਰਜੈਸਟ ਡੈਮੋਕ੍ਰੇਸੀ, ਪਰ ਜਦੋਂ ਤੁਸੀਂ ਇੰਡੀਪੈਂਡੈਂਟ ਮੀਡੀਆ ਦੀਆਂ ਦੁਨੀਆ ਦੀਆਂ ਖਬਰਾਂ ਦੇਖਦੇ ਹੋ ਤੇ ਭਾਰਤ ਨੂੰ ਉਹਨਾਂ ਨੇ ਪਾਰਸ਼ੀਅਲ ਫ੍ਰੀ ਕੈਟਾਗਰੀ 'ਚ ਰੱਖਿਆ ਹੋਇਆ। ਔਰ ਮੈਂ ਕਈ ਵਾਰ ਦੇਖਦਾ ਕਿ ਪਾਕਿਸਤਾਨ ਦੇ ਹਵਾਲੇ ਨਾਲ ਬਹੁਤ ਪ੍ਰਚਾਰ ਹੁੰਦਾ ਹੈ, ਫੇਲਡ ਸਟੇਟ, ਪਾਕਿਸਤਾਨ ਇਜ਼ ਏ ਮੈਸ, ਇਹ ਉਹ ਜੀ। ਪਰ ਪਾਕਿਸਤਾਨ 'ਚ ਜਿਵੇਂ ਮੀਡੀਆ ਥਰਾਈਵਿੰਗ ਹੈ ਇੰਡੀਪੈਂਡੈਂਟਲੀ, ਜਿਸ ਤਰੀਕੇ ਨਾਲ ਉਹ ਹਾਕਮਾਂ ਦੀ ਔਰ ਉੱਥੋਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਔਰ ਦੂਸਰੇ ਨੇ ਉਹਨਾਂ ਦਾ ਉਹ ਬਿਲਕੁਲ ਸਾਹਮਣੇ ਉਹਨਾਂ ਨੂੰ ਬੇਨਕਾਬ ਕਰਦੇ ਨੇ। ਭਾਰਤ ਦੇ ਵਿੱਚ ਤਾਂ ਮੱਚ ਮੋਰ ਸਬਸਰਵੀਐਂਟ ਔਰ ਦੱਬਿਆ ਹੋਇਆ ਮੀਡੀਆ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀ ਅਸਲੀ ਹਕੀਕਤ ਹੈ ਭਾਰਤ ਦੀ, ਹੁਣ ਪ੍ਰੈਜ਼ੈਂਟ ਇਵੇਂ ਕੀਤਾ ਜਾ ਰਿਹਾ ਜਾਂ ਮੋਦੀ ਦੇ ਆਉਣ ਤੋਂ ਪਹਿਲਾਂ ਔਰ 1 ਸਾਲ ਬਾਅਦ ਹੁਣ ਜਦੋਂ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਮੋਦੀ ਦੇ ਆਉਣ ਨੇ ਜਾਂ ਭਾਰਤ ਅੱਜ ਸੁਪਰ ਪਾਵਰ ਬਣਨ ਵੱਲ ਵੱਧ ਰਿਹਾ ਔਰ ਉਹਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਉਸਨੇ ਵੱਡੀ ਇਕਨੋਮੀ, ਪਹਿਲਾਂ ਇਹਨਾਂ ਨੇ ਇੱਕ ਬ੍ਰਿਕ ਆਰਗੇਨਾਈਜੇਸ਼ਨ ਦੇ ਨਾਂ ਥੱਲੇ ਕਿਹਾ ਕਿ ਜੀ ਅਸੀਂ ਹੁਣ ਅਮਰੀਕਾ ਔਰ ਵੈਸਟ ਨੂੰ ਪਿੱਛੇ ਛੱਡ ਕੇ, ਬ੍ਰਿਕ ਦੇ ਵਿੱਚ ਕੰਟਰੀਜ਼ ਸੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਫਿਰ ਉਹਨਾਂ ਨੇ ਜੀ ਬ੍ਰਿਕਸ ਅਸੀਂ 5, ਸਾਨੂੰ UN ਸਿਕਿਉਰਿਟੀ ਕੌਂਸਲ ਪਰਮਾਨੈਂਟ ਸੀਟ। ਹੁਣ ਮੋਦੀ ਚਾਈਨਾ ਤੋਂ ਵਾਪਸ ਗਿਆ, ਉੱਥੇ ਹੋ ਗਿਆ ਜੀ ਚਾਈਨਾ ਮੰਨ ਗਿਆ ਕਿ ਜੀ ਇੰਡੀਆ ਨੂੰ UN ਸਿਕਿਉਰਿਟੀ ਕੌਂਸਲ 'ਚ ਸੀਟ ਮਿਲਣੀ ਚਾਹੀਦੀ। ਹੁਣ ਉਹ ਵੀਟੋ ਹੋਲਡਿੰਗ ਕੰਟਰੀ ਹੈ, ਉਹ ਵੀਟੋ ਵਰਤ ਕੇ ਵੀ ਇੰਡੀਆ ਨੂੰ ਬਲੌਕ ਕਰੇਗਾ, ਈਵਨ ਨਾਨ ਵੀਟੋ UN ਸਿਕਿਉਰਿਟੀ ਕੌਂਸਲ ਮੈਂਬਰ ਬਣਨ ਤੋਂ ਵੀ। ਪਰ ਲੋਕ ਝੂਠ ਨੂੰ ਵੇਚਦੇ ਨੇ ਔਰ ਖਰੀਦਦਾਰ ਨੇ। ਹੁਣ ਇਸੇ ਤਰੀਕੇ ਨਾਲ ਭਾਰਤ ਦੀ ਤਰੱਕੀ ਔਰ ਭਾਰਤ ਦੀ ਪ੍ਰੋਗਰੈਸ ਦੀਆਂ ਬਹੁਤ ਕਹਾਣੀਆਂ ਸਾਹਮਣੇ ਆਉਂਦੀਆਂ ਨੇ। ਬੇਸ਼ੱਕ ਕਿਤੇ ਕਦਾਈ ਖਬਰ ਲੱਗੀ ਹੁੰਦੀ ਹੈ ਕਿ ਜੀ ਇੰਨੇ 4 ਸਾਲਾਂ ਦੇ ਵਿੱਚ ਇੰਨੇ ਲੱਖ ਕਿਸਾਨਾਂ ਨੇ ਆਤਮਘਾਤ ਕੀਤਾ, ਹਜ਼ਾਰਾਂ 'ਚ ਨਹੀਂ ਲੱਖਾਂ 'ਚ ਸਾਲਾਂ ਦੇ ਹਵਾਲੇ ਨਾਲ। ਪਰ ਜਦੋਂ ਕੋਈ ਇੰਟਰਨੈਸ਼ਨਲ ਰਿਪੋਰਟ ਸਾਹਮਣੇ ਆਉਂਦੀ ਹੈ ਉਹ ਬੇਸ਼ੱਕ ਭਾਰਤੀ ਅਖਬਾਰਾਂ ਦੇ ਤਾਂ ਇੱਕ ਖੂੰਜੇ 'ਚ ਲੱਗ ਜਾਂਦੀ ਹੈ, ਪਰ ਇੰਟਰਨੈਸ਼ਨਲ ਮੀਡੀਆ ਉਹਨੂੰ ਚੁੱਕਦਾ। ਉਦੋਂ ਤੁਹਾਨੂੰ ਸਮਝ ਆਉਂਦੀ ਹੈ ਕਿ ਇਸ ਭਾਰਤ ਦੀ ਹਕੀਕਤ ਕੀ ਹੈ ਔਰ ਕਿਸ ਕਦਰ ਉੱਥੇ ਲੋਕ ਭੁੱਖਮਰੀ ਨਾਲ ਮਰ ਰਹੇ ਨੇ, ਕਿਵੇਂ ਉਹ ਬਿਮਾਰੀਆਂ ਦਾ ਘਰ ਹੈ, ਕਿਵੇਂ HIV AIDS ਸਭ ਤੋਂ ਜ਼ਿਆਦਾ ਉੱਥੇ ਹੈ, ਔਰ ਕਿਵੇਂ ਐਨਵਾਇਰਨਮੈਂਟ ਉਹਨਾਂ ਦਾ ਗੰਦਾ ਹੈ, ਕਿਵੇਂ ਡਿਸਕ੍ਰਿਮੀਨੇਸ਼ਨ ਹੈ। ਜਦੋਂ USCIRF ਦੀ ਰਿਪੋਰਟ ਆਈ, ਹੁਣ ਯੂਨਾਈਟਿਡ ਨੇਸ਼ਨਸ ਜਿਹਦੇ 193 ਮੈਂਬਰ ਦੇਸ਼ ਨੇ, ਉਹਨਾਂ ਦੀਆਂ ਆਰਡਰ ਸੰਸਥਾਵਾਂ ਨੇ ਔਰ ਉਹਨਾਂ ਦੀ ਇੱਕ ਸੰਸਥਾ ਜਿਹੜੀ ਹੈ ਉਹਦਾ ਨਾਂ ਹੈ ਯੂਨਾਈਟਿਡ ਨੇਸ਼ਨਸ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। ਉਹ ਹਰ ਸਾਲ ਰਿਪੋਰਟ ਕੱਢਦੇ ਨੇ ਔਰ ਉਸ ਰਿਪੋਰਟ ਦਾ ਨਾਮ ਹੁੰਦਾ ਹੈ ਦ ਸਟੇਟ ਆਫ ਫੂਡ ਇਨਸਿਕਿਉਰਿਟੀ ਇਨ ਦਾ ਵਰਲਡ 2015। ਇਹ ਇਸ ਸਾਲ ਦੀ ਰਿਪੋਰਟ ਦਾ ਨਾਮ ਹੈ, ਪਰ ਇਹਨੂੰ ਉਹ ਕਹਿੰਦੇ ਨੇ UN ਐਨੂਅਲ ਹੰਗਰ ਰਿਪੋਰਟ, ਕਿ ਦੁਨੀਆ 'ਚ ਕਿੰਨੇ ਲੋਕ ਭੁੱਖੇ ਸੌਂਦੇ ਨੇ, ਕਿੰਨੇ ਲੋਕ ਭੁੱਖੇ ਰਹਿੰਦੇ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ 2 ਵੇਲੇ ਦੀ ਰੋਟੀ ਨਸੀਬ ਨਹੀਂ ਹੈ। ਔਰ ਜਿਵੇਂ ਮੈਂ ਕਿਹਾ ਵੀ ਇਸ ਸਾਲ ਦੀ ਉਹਨਾਂ ਦੀ ਰਿਪੋਰਟ ਦਾ ਨਾਮ ਹੈ ਦ ਸਟੇਟ ਆਫ ਫੂਡ ਇਨਸਿਕਿਉਰਿਟੀ ਇਨ ਦਾ ਵਰਲਡ 2015।
ਔਰ ਹੁਣ ਈਵਨ ਇੰਡੀਅਨ ਮੀਡੀਆ ਵੀ ਮਜਬੂਰ ਹੁੰਦਾ ਹੈ ਕਈ ਵਾਰ ਭਾਵੇਂ ਥੱਲੇ ਜਾ ਕੇ ਖਬਰ ਦੇਣ, ਉਹਦੀ ਹੈਡਲਾਈਨ ਹੀ ਖਬਰ ਦੀ ਇਹ ਹੈ, ਇੰਡੀਆ ਟੌਪਸ ਵਰਲਡ ਲਿਸਟ ਵਿਦ 194 ਮਿਲੀਅਨ ਪੀਪਲ। ਜੀ ਹੁਣ ਇਹ ਜਿਹੜੀ ਰਿਪੋਰਟ ਹੈ ਦੁਨੀਆ ਦੇ ਵਿੱਚ ਹੰਗਰ ਕਿੰਨੀ ਹੈ, ਉਹਦੇ ਚ ਕੁੱਲ ਦੁਨੀਆ ਜਿਹਦੀ ਆਬਾਦੀ ਹੁਣ ਲਗਭਗ 7 ਬਿਲੀਅਨ ਦੇ ਲਗਭਗ ਹੈ, 795 ਮਿਲੀਅਨ ਲੋਕ ਭੁੱਖੇ ਨੇ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ। ਔਰ ਇਹਨਾਂ 795 ਮਿਲੀਅਨ ਚੋਂ ਕੁੱਲ ਦੁਨੀਆ 'ਚ ਜਿਹੜੇ ਨੇ 194 ਮਿਲੀਅਨ ਸਿਰਫ ਇੰਡੀਆ ਦੇ ਵਿੱਚ ਨੇ। ਜੀ ਹੁਣ 194 ਮਿਲੀਅਨ ਜਿਹੜਾ ਹੈ ਉਹ ਕਲੋਜ਼ ਟੂ 10 ਮਿਲੀਅਨ ਦਾ 1 ਕਰੋੜ ਹੁੰਦਾ, 20 ਕਰੋੜ ਲੋਕ ਭਾਰਤ 'ਚ, ਔਰ ਜਿਹੜੀ ਫਿਗਰ ਜਿਹੜੀ ਆ ਉਹ ਚੀਨ ਨਾਲੋਂ ਵੀ ਜ਼ਿਆਦਾ ਹੈ। ਔਰ ਮੈਂ ਉਹਨਾਂ ਦੀ ਖਬਰ ਹੀ ਪੜ੍ਹ ਦਿੰਦਾ ਟ੍ਰਿਬਿਊਨ ਦੀ, ਤਾਂ ਕਿ ਇਹ ਨਾ ਲੱਗੇ ਵੀ ਅਸੀਂ ਕੋਈ ਕੋਲੋਂ ਬਣਾ ਕੇ ਲਿਆਏ ਆ ਖਬਰ। ਜੀ ਔਰ ਹੈਡਲਾਈਨ ਹੈ, ਇੰਡੀਆ ਟੌਪਸ ਵਰਲਡ ਹੰਗਰ ਲਿਸਟ ਵਿਦ 194 ਮਿਲੀਅਨ ਪੀਪਲ। ਇੰਡੀਆ ਇਜ਼ ਹੋਮ ਟੂ ਦ ਹਾਈਐਸਟ ਨੰਬਰ ਆਫ ਹੰਗਰੀ ਪੀਪਲ ਇਨ ਦ ਵਰਲਡ at 194 million, surpassing China according to United Nations annual hunger report। ਕਿ ਚੀਨ ਨੂੰ ਵੀ ਪਿੱਛੇ ਛੱਡਤਾ ਭੁੱਖਿਆਂ ਦੇ ਵਿੱਚ। ਜੀ ਉਹ ਸੁਪਰ ਪਾਵਰ ਬਣੇ ਹੋਏ ਨੇ। At the global level, the corresponding figure dropped to 795 million in 2014-15 from 1 billion in 1990-92। ਕਿ 1990 ਤੋਂ 92 ਤੱਕ ਜਿਹੜੀ ਰਿਪੋਰਟ ਸੀ UN ਦੀ, ਉਹਦੇ ਚ ਦੁਨੀਆ 'ਚ 1 ਬਿਲੀਅਨ ਲੋਕ ਭੁੱਖੇ ਸੀ, ਔਰ ਹੁਣ ਉਹ ਗਿਣਤੀ ਘਟ ਕੇ 795 ਮਿਲੀਅਨ ਤੇ ਆਈ ਹੈ, 5 ਮਿਲੀਅਨ ਦਾ ਫਰਕ ਹੈ। ਜੀ ਵਿਦ ਈਸਟ ਏਸ਼ੀਆ ਲੈਡ ਬਾਈ ਚਾਈਨਾ ਅਕਾਊਂਟਿੰਗ ਫॉर ਮੋਸਟ ਆਫ ਦਾ ਰਿਡਕਸ਼ਨਸ। ਹੁਣ ਇਹ ਜਿਹੜੇ ਘਟੀ ਹੈ ਉਸ ਨਾਲੋਂ 1 ਬਿਲੀਅਨ ਨਾਲੋਂ ਘਟ ਕੇ 795 ਮਿਲੀਅਨ ਆਇਆ। ਰਿਪੋਰਟ ਕਹਿੰਦਾ ਕਿ ਇਹ ਚਾਈਨਾ ਦੇ ਵਿੱਚ ਭੁੱਖਿਆਂ ਦੀ ਗਿਣਤੀ ਬਹੁਤ ਘਟੀ ਹੈ, ਜਿਹਦੇ ਕਰਕੇ ਕੁੱਲ ਨੰਬਰ ਵੀ ਘਟਿਆ। ਜੀ Most of the UN body Food and Agriculture Organization said in its report titled The State of Food Insecurity in the World 2015, then in 19 to 92 those who were starved of food in India numbered 210 million, which came down to 194.6 million 2014-15। ਕਿ ਬਈ ਇੰਡੀਆ 'ਚ ਜਿਹੜੀ ਹੈ ਪਹਿਲੀ ਰਿਪੋਰਟ ਉਹਨਾਂ ਨੇ ਦਿੱਤੀ ਹੈ ਕਿ 210.1 ਮਿਲੀਅਨ ਸੀ, ਔਰ ਅੱਜ 194 ਮਿਲੀਅਨ ਜਿਹੜੇ ਨੇ ਉੱਥੇ ਭੁੱਖੇ ਨੇ। However, China stood out as the reduction in the number of hungry people was much higher than in India, which came down to 133.8 million in 2014-15 from 289 million in 1990-92। ਕਿ ਚੀਨ ਦੇ ਵਿੱਚ 1990 ਤੋਂ 92 ਦੇ ਵਿਚਕਾਰ ਜਿਹੜੀ ਰਿਪੋਰਟ ਆਈ ਸੀ, ਜਿਹੜੀ ਕਿ ਲਗਭਗ 17-18 ਸਾਲ ਪਹਿਲਾਂ, ਉਹਦੇ ਚ 299 ਮਿਲੀਅਨ ਲੋਕ ਭੁੱਖੇ ਸਨ, ਹੰਗਰੀ ਸੀ। ਔਰ ਚੀਨ ਨੇ ਇੰਨੀ ਕੁ ਤਰੱਕੀ ਕੀਤੀ ਹੈ ਕਿ ਉਹ 299 ਮਿਲੀਅਨ ਘਟ ਕੇ ਹੁਣ 133.8 ਮਿਲੀਅਨ ਰਹਿ ਗਏ ਨੇ। ਯਾਨੀ ਇਹਨਾਂ 15 ਸਾਲਾਂ ਚ ਉਹਨਾਂ ਨੇ ਆਪਣੇ ਭੁੱਖਿਆਂ ਦੀ ਗਿਣਤੀ, ਜਿਹੜੇ ਹੰਗਰੀ ਸੌਂਦੇ ਨੇ, ਅੱਧੀ ਘਟਾ ਦਿੱਤੀ ਹੈ ਚਾਈਨਾ ਨੇ। ਔਰ ਇਹਨਾਂ ਦੀ ਗਿਣਤੀ ਜਿਹੜੀ ਆ ਅੱਜ ਦੁਨੀਆ ਦਾ ਸਭ ਤੋਂ ਜ਼ਿਆਦਾ ਭੁੱਖਾ ਜਿਹੜਾ ਵਿਅਕਤੀ ਹੈ, 194 ਮਿਲੀਅਨ ਦੀ ਗਿਣਤੀ ਦੇ ਵਿੱਚ ਇਹ ਭਾਰਤ ਦੇ ਵਿੱਚ ਰਹਿੰਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ, ਅੱਗੇ ਲੰਬਾ ਚੌੜਾ ਹੈ, ਉਹਦਾ ਕੋਈ ਰੈਲੇਵੈਂਸ ਨਹੀਂ ਹੈ, ਮੈਂ ਤਾਂ ਇਹ ਫਿਗਰ ਇਸ ਲਈ ਕੋਟ ਕੀਤੀ ਹੈ, ਇਹ ਦੱਸਣ ਦੇ ਲਈ ਕਿ ਜੇ ਇਹਨਾਂ ਸਾਰੇ ਸਾਲਾਂ 'ਚ ਜਦੋਂ ਕਿ ਭਾਰਤ ਦੀ ਇਕਨੋਮੀ, ਕੱਲ ਮਨਮੋਹਨ ਸਿੰਘ ਦਾ ਬਿਆਨ ਸੀ ਕਿ ਜੀ ਜਦੋਂ ਅਸੀਂ ਸਰਕਾਰ ਛੱਡੀ 8.5% ਜਿਹੜੀ ਹੈ ਸਾਡਾ ਗਰੋਥ ਰੇਟ ਸੀ, ਇਕਨੋਮੀ ਇੰਨੀ ਤੇਜ਼ੀ ਨਾਲ ਗਰੋ ਹੋ ਰਹੀ ਸੀ ਕਿ ਜੀ ਪਿਛਲੇ 10 ਸਾਲ 'ਚ ਬੂਮ ਆਇਆ। ਕਿਹੜੇ ਪਾਸਿਓਂ ਬੂਮ ਆਇਆ ਤੇ ਕਿਹਦੇ ਲਈ ਬੂਮ ਆਇਆ? ਉੱਥੇ ਕੋਈ ਅਕਲ ਵਾਲਾ ਬੰਦਾ ਨਹੀਂ ਰਹਿੰਦਾ ਜਿਹੜਾ ਇਹਨਾਂ ਨੂੰ ਪੁੱਛੇ ਕਿ ਭੁੱਖਿਆਂ ਦੀ ਗਿਣਤੀ ਤੁਹਾਡੇ ਵੱਧ ਰਹੀ ਹੈ ਹਰ ਸਾਲ, ਕਿਸਾਨਾਂ ਦੀ, ਜਿਹੜੇ ਲਗਭਗ 70% ਭਾਰਤ ਦੇ ਵਿੱਚ ਕਿਸਾਨੀ ਕਰਨ ਵਾਲੇ ਲੋਕ ਨੇ, ਉਹ ਆਤਮਘਾਤ ਦੇ ਰਸਤੇ ਤੇ ਤੁਰ ਰਹੇ ਨੇ, ਬਿਮਾਰੀਆਂ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤੁਹਾਡੇ ਨੇ ਜੀ। ਤੁਸੀਂ ਕਿਹੜੇ ਪਾਸਿਓਂ ਤਰੱਕੀ ਕੀਤੀ ਹੈ? ਕਿਹੜੇ ਪਾਸਿਓਂ ਤੁਸੀਂ ਸੁਪਰ ਪਾਵਰ ਤੇ ਚਾਈਨਾ ਨੇ ਤਾਂ 15 ਸਾਲਾਂ 'ਚ ਅੱਧੀ ਆਪਣੀ ਕੱਟ ਦਿੱਤੇ ਭੁੱਖੇ ਲੋਕ। ਔਰ ਇਹ ਗੱਲ ਅੱਜ ਦੀ ਨਹੀਂ ਹੈ, ਚਾਈਨਾ 'ਚ ਬਹੁਤ ਬੁਰਾ ਹਾਲ ਸੀ ਜਦੋਂ ਮਾਓ ਸੇ ਤੁੰਗ ਨੇ ਪਾਵਰ ਲਈ। ਉਦੋਂ ਇਹ ਆਮ ਹੁੰਦਾ ਸੀ ਕਿ ਵੀ ਈਵਨ ਇਦਾਂ ਬਾਜ਼ਾਰ ਲੱਗਾ ਹੁੰਦਾ ਸੀ, ਬੱਚੇ ਜਿਹੜੇ ਨੇ ਵਿਕਦੇ ਸੀ, ਇੰਨੇ ਇੱਕ ਭੁੱਖ ਨੰਗ ਔਰ ਗਰੀਬੀ ਸੀ ਕਿ ਮਾਪਿਓ ਬੱਚੇ ਜਿਹੜੇ ਨੇ ਔਰ ਬੜੇ ਸਸਤੇ ਵੇਚਦੇ ਸੀ। ਤਾਂ ਉਹਨਾਂ ਨੂੰ ਕਿਸੇ ਇੱਕ ਕਪਲ ਨੂੰ ਜਦੋਂ ਕਿਸੇ ਬਾਹਰਲੇ ਮੈਗਜ਼ੀਨ ਵਾਲੇ ਨੇ ਕੀਤਾ ਵੀ ਤੁਹਾਡੇ 'ਚ ਮੋਹ ਨਹੀਂ ਹੈ, ਮਮਤਾ ਨਹੀਂ ਹੈ, ਤੁਸੀਂ ਵੇਚ ਰਹੇ ਹੋ, ਕਹਿੰਦੇ ਮੋਹ ਮਮਤਾ ਇਸ ਲਈ ਤਾਂ ਅਸੀਂ ਵੇਚ ਰਹੇ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਇਸ ਲਈ
ਕਿ ਇਹਨੇ ਭੁੱਖਾ ਮਰ ਜਾਣਾ ਹੈ। ਜਿਹੜਾ ਕੋਈ ਖਰੀਦ ਕੇ ਇਹਨੂੰ ਲਿਜਾਏਗਾ, ਭਾਵੇਂ ਇਹਨੂੰ ਉਹ ਵਰਤੇਗਾ, ਨੌਕਰ ਬਣਾਏਗਾ, ਕੰਮ ਕਰੇਗਾ, ਪਰ ਇਹ ਜਿਉਂਦਾ ਰਹੇਗਾ, ਉਹਨੂੰ ਰੋਟੀ ਤਾਂ ਖਵਾਏਗਾ। ਜੀ ਜੀ। ਹੁਣ ਉਹ ਚਾਈਨਾ ਜਿਹੜਾ ਕਿ ਇਸ ਕਦਰ ਗਰੀਬੀ 'ਚ ਸੀ, ਉਹਨਾਂ ਨੇ ਵੀ ਲਗਭਗ ਉਹੀ 1940 ਦੇ ਵਿੱਚ 48-49 ਦੇ ਵਿੱਚ ਚਾਈਨਾ 'ਚ ਤਬਦੀਲੀ ਆਈ ਹੈ। ਔਰ ਇਸ ਸਾਰੇ ਸਮੇਂ ਜੋ ਤਾਂ ਰੀਅਲ ਸੁਪਰ ਪਾਵਰ ਬਣ ਗਏ, ਉੱਤੇ ਵੀ ਬੈਠੇ ਨੇ, ਸੈਟੇਲਾਈਟਸ ਵੀ ਇਹਨਾਂ ਦੀਆਂ ਜੈਮ ਕਰਨ ਦੀ ਸਮਰੱਥਾ ਰੱਖਦੇ ਨੇ, ਸਮੁੰਦਰ 'ਚ ਵੀ ਬੈਠੇ ਨੇ, ਹਰ ਇੱਕ ਨੂੰ ਉਹਨਾਂ ਨੇ। ਔਰ ਇਹ ਮਾਉਸੇ ਤੋਂ ਉਹਨੂੰ ਪੁੱਛਿਆ ਸੀ ਕਿਸੇ ਨੇ ਕਿ ਜੀ ਤੁਹਾਡੀ ਕੀ ਤਰੱਕੀ, ਤੁਸੀਂ ਕੀ ਕੀਤਾ? ਉਹ ਕਹਿੰਦਾ ਵੀ ਐਟਲੀਸਟ ਹਰ ਇੱਕ ਦੇ ਢਿੱਡ 'ਚ ਰੋਟੀ ਹੈ, ਸਿਰ ਤੇ ਛੱਤ ਹੈ, ਪੈਰ 'ਚ ਜੁੱਤੀ ਹੈ, ਪਾਈ ਉਹਨੂੰ ਕਮੀਜ਼ ਪਾਉਣ ਨੂੰ ਦਿੱਤੀ ਹੈ, ਇੰਨਾ ਅਸੀਂ ਕੀਤਾ। ਤੇ ਇਹ ਕਿੱਥੇ ਲੈ ਗਏ ਨੇ ਜੀ ਜੀ। ਸੋ ਹੁਣ ਜੇ ਇਹਨੂੰ ਹੀ ਤਰੱਕੀ ਕਹਿੰਦੇ ਨੇ ਭਾਰਤ ਦੇ ਵਿੱਚ ਕਿ ਭੁੱਖਿਆਂ ਦੀ ਗਿਣਤੀ ਵਧਾਉਣਾ, ਕਿਸਾਨਾਂ ਦੀ ਖੁਦਕਸ਼ੀ, ਤਾਂ ਫਿਰ ਸੱਚਮੁੱਚ ਹੀ ਭਾਰਤ ਤਰੱਕੀ ਕਰ ਰਿਹਾ। ਦੂਸਰਾ, ਜਦੋਂ ਅਸੀਂ ਅੱਜ 1 ਸਾਲ ਪੂਰਾ ਹੋਣ ਤੇ ਮੋਦੀ ਦੇ ਗੁਣ ਗਾਇਨ ਹੋ ਰਹੇ ਨੇ, ਔਰ ਬਹੁਤ ਵਾਰੀ ਜਿਹੜੀਆਂ ਖਬਰਾਂ ਅਸਲ ਦੇ ਵਿੱਚ ਮੁੱਖ ਖਬਰਾਂ ਹੋਣੀਆਂ ਚਾਹੀਦੀਆਂ ਜੇ ਕਿਤੇ ਸੱਚਮੁੱਚ ਦਾ ਲੋਕਤੰਤਰ ਹੋਏ ਜੀ, ਉਹ ਆਲਮੋਸਟ ਗਾਇਬ ਹੁੰਦੀਆਂ ਨੇ, ਪਰ ਕਿਤੇ ਕਿਤਾਏ ਉਹਦੇ ਚੋਂ ਕੋਈ ਆ ਜਾਂਦਾ। ਔਰ ਕੱਲ ਦੀ ਇਹ ਮੇਜਰ ਨਿਊਜ਼ ਸੀ ਹਰਿਆਣੇ ਦੇ ਹਵਾਲੇ ਨਾਲ, 500 ਪੀਪਲ ਫਲੀ ਹੋਮਸ ਆਫਟਰ ਰਾਇਟਸ ਨੀਅਰ ਫਰੀਦਾਬਾਦ। ਜ਼ਿਲ੍ਹਾ ਫਰੀਦਾਬਾਦ ਹਰਿਆਣਾ, ਜਿੱਥੇ ਚੀਫ ਮਿਨਿਸਟਰ RSS ਦਾ ਮਨੋਹਰ ਖੱਟੜ ਬਣੇ, ਉਹਦਾ ਫਰੀਦਾਬਾਦ ਦਾ ਜਿਹੜਾ ਅਟਾਰੀ ਪਿੰਡ ਹੈ, ਉਹਦੇ 'ਚ ਲਗਭਗ 10,000 ਦੇ ਕਰੀਬ ਆਬਾਦੀ ਹੈ ਉਹਦੀ ਜੀ। ਉਹਦੇ 'ਚ 550 ਦੇ ਕਰੀਬ ਮੁਸਲਮਾਨਾਂ ਦੇ ਪਰਿਵਾਰ ਰਹਿੰਦੇ ਸੀ। ਔਰ ਉਹਨਾਂ 550 ਦੇ 50 ਹੀ ਜਿਹੜੇ ਨੇ 550 ਦੇ ਕੁੱਲ ਨੰਬਰ ਇਸ ਵੇਲੇ ਜਿਹੜਾ ਫਰੀਦਾਬਾਦ ਦਾ ਬਲਬਗੜ੍ਹ ਪੁਲਿਸ ਥਾਣੇ, ਉੱਥੇ ਆ ਕੇ ਉਹਨਾਂ ਨੇ ਪਨਾਹ ਲਈ ਹੈ। ਔਰ ਇਹਦਾ ਰੀਜ਼ਨ ਕਿ ਉੱਥੇ ਉਹਨਾਂ ਦੇ ਕੋਲ 1970 ਤੋਂ ਇੱਕ ਵਕਫ ਬੋਰਡ ਦੀ ਥਾਂ ਸੀ, ਜਿਹਦੇ 'ਚ ਇੱਕ ਛੋਟਾ ਜਿਹਾ ਉਹਨਾਂ ਦਾ ਗ੍ਰੇਵਯਾਰਡ ਹੈ, ਜਿਹਦੇ 'ਚ ਮੁਰਦੇ ਦਫਨਾਉਂਦੇ ਨੇ। ਕੱਚੀ ਜਿਹੀ ਇੱਕ ਚਾਦਰ ਪਾ ਕੇ ਮੇਕ ਸ਼ਿਫਟ ਨਮਾਜ਼ ਪੜ੍ਹਨ ਲਈ ਉਹਨਾਂ ਨੇ ਬਣਾਇਆ ਸੀ ਜੀ। ਔਰ ਉਹਨਾਂ ਨੇ ਜਿਹੜਾ ਉਸ ਨੂੰ ਪੱਕਾ ਕਰਨਾ ਸ਼ੁਰੂ ਕੀਤਾ ਕਿ ਮਸਜਿਦ ਆਪਣੀ ਪੱਕੀ ਬਣ ਜਾਏ। ਉਸੇ ਦੌਰਾਨ ਕੋਈ ਕਿਸੇ ਪੰਡਤ ਨੇ ਹਿੰਦੂ ਸਭਾ ਬਣਾ ਕੇ ਉਸ ਪਿੰਡ ਦੇ ਵਿੱਚ ਜਿਹੜਾ ਉਹ ਝਗੜਾ ਸ਼ੁਰੂ ਕਰ ਦਿੱਤਾ। ਕੇਸ ਅਦਾਲਤ 'ਚ ਗਿਆ, ਅਦਾਲਤ ਨੇ ਮੁਸਲਮਾਨਾਂ ਦੇ ਹੱਕ 'ਚ ਫੈਸਲਾ ਦਿੱਤਾ ਕਿਉਂਕਿ 50 ਸਾਲ ਤੋਂ ਜ਼ਮੀਨ ਹੀ ਵਕਫ ਬੋਰਡ ਦੀ ਹੈ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਬਣਾਉਣਾ ਸ਼ੁਰੂ ਕੀਤੀ ਮਸਜਿਦ, ਤੇ ਪਿੰਡ ਦੇ 2000 ਲੋਕਾਂ ਨੇ ਜਿਹੜਾ ਉਹ ਹਮਲਾ ਕਰਕੇ ਉਹਨਾਂ ਮੁਸਲਮਾਨਾਂ ਦੇ ਉੱਤੇ 20 ਤੋਂ ਜ਼ਿਆਦਾ ਨੂੰ ਜ਼ਖਮੀ ਕਰ ਦਿੱਤਾ। ਉਹਨਾਂ ਦੇ ਘਰ ਜਿਹੜੇ ਨੇ ਔਰ ਦੁਕਾਨਾਂ ਔਰ ਵਹੀਕਲ, ਕਾਰਾਂ ਜਾਂ ਜੋ ਵੀ ਉਹਨਾਂ ਦਾ ਵਹੀਕਲ ਸੀ, ਉਹ ਸਾਰੇ ਸਾੜ ਕੇ ਸੁਆਹ ਕਰ ਦਿੱਤੇ। ਔਰ ਉਹ ਜਿਹੜਾ ਹੁਣ 500 ਦੇ ਕਰੀਬ ਮੁਸਲਮਾਨ ਹੈ, ਬਲਬਗੜ੍ਹ ਦੇ ਉਸ ਪੁਲਿਸ ਸਟੇਸ਼ਨ ਦੇ ਵਿੱਚ ਟੈਂਟ ਲਾ ਕੇ ਉਹਨਾਂ ਨੂੰ ਰੱਖਿਆ ਹੋਇਆ ਹੈ। ਇਹ ਭਾਰਤ ਵਿਚਲਾ ਲੋਕਤੰਤਰ ਹੈ, ਇਹ ਉੱਥੇ ਘੱਟ ਗਿਣਤੀਆਂ ਦਾ ਹਸ਼ਰ ਹੋ ਰਿਹਾ। ਔਰ ਇਹ ਹਰਿਆਣੇ ਵਰਗੇ ਸੂਬੇ 'ਚ ਜਿੱਥੇ ਕਦੇ BJP ਦੀ ਸਰਕਾਰ ਆਉਣ ਤੋਂ ਪਹਿਲਾਂ ਕਦੇ ਵੀ ਇਸ ਕਿਸਮ ਦੀ ਰਾਈਟਿੰਗ ਨਹੀਂ ਸੀ ਹੁੰਦੀ, ਪਰ ਹੁਣ ਇਹ ਰਾਈਟਿੰਗ ਕੀ ਹੈ, ਮੁਸਲਮਾਨਾਂ ਨੂੰ ਅਪਰੂਟ ਕੀਤਾ ਜਾ ਰਿਹਾ। ਹੁਣ ਜਦੋਂ ਉਹਨਾਂ ਦੇ ਘਰ ਸਾੜ ਦਿੱਤੇ ਨੇ, ਦੁਕਾਨਾਂ ਸਾੜ ਦਿੱਤੀਆਂ, ਬਹੁਤ ਸਾਰਿਆਂ 'ਚ ਇੰਨਾ ਡਰ ਪੈਦਾ ਕਰ ਦਿੱਤਾ ਕਿ ਜਿਹੜੇ ਆਪਣੇ ਵਾਪਸ ਜਾਣਗੇ ਹੀ ਨਹੀਂ। ਜੇ ਕਦੇ ਗਏ ਵੀ ਤਾਂ ਉੱਥੇ ਕੋਈ ਹੋਰ ਬੈਠਾ ਹੋਏਗਾ ਕਬਜ਼ਾ ਕਰਕੇ। ਸੋ ਇਹ ਟ੍ਰੈਂਡ ਜਿਹੜਾ ਹੈ, ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਵੀ ਅਸੀਂ ਜਿਹੜੇ ਕਿ ਆਪਣੇ ਆਪ ਨੂੰ ਬੜੀ ਜਾਗਰੂਕ ਘੱਟ ਗਿਣਤੀ ਭਾਰਤ ਦੇ ਵਿੱਚ ਸਮਝਦੇ ਹਾਂ, ਕਹਿੰਦੇ ਵੀ ਰਹੇ ਹਾਂ। ਐਮਰਜੈਂਸੀ ਦੇ ਵੇਲੇ ਸਿਸਟਮ ਨੂੰ ਵੀ ਚੈਲੰਜ ਕੀਤਾ ਕਿ ਭਾਈ ਸਿਵਲ ਲਿਬਰਟੀਜ਼ ਕਿੱਥੇ ਨੇ ਜੀ। ਅੱਜ ਸਿੱਖ ਕੌਮ ਦੀ ਲੀਡਰਸ਼ਿਪ ਕਿੱਥੇ ਹੈ? ਅਸੀਂ ਪ੍ਰਾਈਡ ਤਾਂ ਲੈਂਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਬੜੇ ਵੱਡੇ ਪੈਮਾਨੇ ਤੇ ਮਨਾਇਆ ਜਾਂਦਾ ਹੈ ਕਿ ਜੀ ਉਹਨਾਂ ਨੇ ਧਾਰਮਿਕ ਆਜ਼ਾਦੀ ਦੇ ਲਈ ਦੂਸਰਿਆਂ ਦੀ ਜਿਸ ਧਰਮ 'ਚ ਉਹਨਾਂ ਦਾ ਯਕੀਨ ਨਹੀਂ ਸੀ, ਸ਼ਹਾਦਤ ਦਿੱਤੀ। ਪਰ ਅੱਜ ਹਾਲਤ ਇਹ ਹੈ ਕਿ ਵੀ ਸਾਡੀ ਆਪਣੀ ਕੌਮ ਕਿਸ ਕਦਰ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੈ, ਕਿਸ ਕਦਰ ਹਿੰਦੂਤਵਾ ਦਾ ਜਿਹੜਾ ਬੋਲਬਾਲਾ ਉੱਥੇ ਹੋ ਰਿਹਾ, ਔਰ ਜੋ ਮੁਸਲਮਾਨਾਂ ਨਾਲ ਈਸਾਈਆਂ ਨਾਲ ਹੋ ਰਿਹਾ, ਕੋਈ ਮੈਂ ਕਿਤੇ ਸਿੰਬੋਲਿਕ ਬਿਆਨ ਵੀ ਨਹੀਂ ਦੇਖਿਆ ਕਿ ਕੋਈ ਅਕਾਲੀ ਦਲ ਦੀ ਕਿਸੇ ਲੀਡਰਸ਼ਿਪ ਦਾ, ਕੋਈ ਜਥੇਦਾਰ ਅਕਾਲ ਤਖਤ ਦੇ, ਦੂਜੇ ਜਿਨ੍ਹਾਂ ਨੂੰ ਹੋਰ ਬਿਆਨ ਦੇਣ ਤੇ ਇੱਧਰ ਭੋਗਾਂ ਤੇ ਜਾਣ, ਔਰ ਦੂਸਰੇ ਪਾਸੇ ਦੀ ਇਜਾਜ਼ਤ ਹੈ ਜੋ ਸਮਝਦੇ ਨੇ ਕਿ ਭਾਈ ਉਹਨਾਂ ਨੂੰ ਰਾਜਸੀ ਲੀਡਰਸ਼ਿਪ ਨੇ ਕਿਹਾ ਵੀ ਤੁਸੀਂ ਆਹੀ ਕੰਮ ਕਰੋ, ਭੋਗਾਂ ਤੇ ਜਾਓ, ਲੋਕਾਂ ਦੇ ਘਰੋਂ ਲਿਫਾਫੇ ਪੈਸੇ ਇਕੱਠੇ ਲਿਫਾਫੇ ਲਓ, ਆਪਣਾ ਆਨੰਦ ਮਾਣੋ, ਪਰ ਤੁਹਾਨੂੰ ਜਿਹੜਾ ਇਸ ਪਾਸੇ ਜਿਹੜਾ ਉਹ ਕੋਈ ਧਿਆਨ ਨਾ ਦਿਓ। ਜੇ ਇਹ ਕਾਰਨ ਨਾ ਹੁੰਦਾ ਤੇ ਕੀ ਰੀਜ਼ਨ ਹੈ ਕਿ ਬਾਪੂ ਸੂਰਤ ਸਿੰਘ, ਜਿਨ੍ਹਾਂ ਦੇ ਤਾਂ ਹੁਣ ਦਿਨ ਗਿਣਨੇ ਵੀ ਔਖੇ ਹੋ ਗਏ ਨੇ, ਕਿ ਕਿੰਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ, ਉਸ ਮਾਮਲੇ ਤੇ ਜਥੇਦਾਰ ਅਕਾਲ ਤਖਤ ਜਾਂ ਦੂਸਰੇ ਤਖਤਾਂ ਦੇ ਜਥੇਦਾਰਾਂ ਨੂੰ ਨਹੀਂ ਨਜ਼ਰ ਆਉਂਦਾ ਹੈ ਵੀ ਉਹਨਾਂ ਨੇ ਜਿਹੜਾ ਉਸ ਦੇ ਵਿੱਚ ਕੋਈ ਰੋਲ ਅਦਾ ਕਰਨਾ ਹੈ, ਜਾਂ ਉਹ ਜਾ ਕੇ ਉਹਨਾਂ ਨੂੰ ਬਜ਼ੁਰਗ ਨੂੰ ਮਿਲਣ
ਜਾਂ ਜਿਹੜੀ ਸਰਕਾਰ ਪੰਜਾਬ 'ਚ ਬਣੀ ਹੈ ਉਸ ਨਾਲ ਉਹਨੂੰ ਹਦਾਇਤ ਕਰਨ ਜੀ। ਉਹਨਾਂ ਨੇ ਪਹਿਲਾਂ ਵੀ ਗੁਰਬਖਸ਼ ਸਿੰਘ ਨੂੰ ਵੀ ਜਿਹੜਾ ਉਹ ਉਸ ਦੇ ਇਸ਼ੂ ਨੂੰ ਰੋੜਿਆ ਔਰ ਅੱਜ ਵੀ ਇਹੀ ਹਾਲ ਹੈ। ਔਰ ਗੱਲ ਇੱਥੇ ਨਹੀਂ ਮੁੱਕੀ ਹੈ। ਅੱਜ ਇੱਕ ਖਬਰ ਇਹ ਹੈ ਕਿ ਜੀ 5 ਜਥੇਦਾਰਾਂ ਦੀ ਅਕਾਲ ਤਖਤ ਤੇ ਮੀਟਿੰਗ ਹੋਈ ਔਰ ਉਹਨਾਂ ਨੇ ਵਿਚਾਰ ਕੀਤਾ ਕਿਉਂਕਿ ਘੱਲੂਘਾਰਾ ਹਫਤਾ ਆ ਰਿਹਾ ਅੱਜ 28 ਮਈ ਹੈ ਔਰ ਆਲਮੋਸਟ 3 ਦਿਨਾਂ ਬਾਅਦ ਜੂਨ ਦਾ ਪਹਿਲਾ ਹਫਤਾ ਸ਼ੁਰੂ ਹੋ ਜਾਣਾ ਔਰ 6 ਜੂਨ ਜਿਹੜਾ ਉਹ ਸੰਤ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ ਹੁੰਦਾ ਜਿਸ ਦਿਨ ਮੇਨ ਸਮਾਗਮ ਵੀ ਹੁੰਦਾ ਅਕਾਲ ਤਖਤ ਸਾਹਿਬ ਤੇ। ਸੋ ਇਹਨਾਂ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਹਾਲਾਂ ਉਹਨਾਂ ਦੀ ਹੈਡਲਾਈਨ ਤਾਂ ਖਬਰਾਂ ਦੀ ਬਣੀ ਕਿ ਜੀ ਜਥੇਦਾਰ ਬੈਠੇ ਨੇ ਕਿ ਐਤਕੀ ਪਿਛਲੇ ਸਾਲ ਦੀ ਤਰ੍ਹਾਂ ਕੋਈ ਗੜਬੜ ਨਾ ਹੋਏ। ਪਹਿਲਾਂ ਤੁਸੀਂ ਲੱਭੋ ਵੀ ਪਿਛਲੇ ਸਾਲ ਗੜਬੜ ਕੀਤੀ ਕਿਨੇ, ਕਰਵਾਈ ਕਿਨੇ ਜੀ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿਉਂਕਿ ਅੱਜ ਹੀ ਇੱਕ ਵੀਰ ਨੇ ਕਾਲ ਕਰਕੇ ਮੈਨੂੰ ਪੁੱਛਿਆ ਵੀ ਸੀ ਕਿ ਜੀ ਇਹ ਕੀ ਕਰਨਗੇ ਐਤਕੀ ਘੱਲੂਘਾਰੇ ਦੇ ਮੌਕੇ ਤੇ, ਕੀ ਕੋਈ ਜਿਹੜਾ ਗੜਬੜ ਕਰਾਣਗੇ ਜਾਂ ਕੀ ਹੋਏਗਾ। ਤੇ ਮੈਂ ਉਹਨਾਂ ਨੂੰ ਉਦੋਂ ਅਜੇ ਮੈਂ ਖਬਰ ਨਹੀਂ ਸੀ ਦੇਖੀ, ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਕਿਹਾ ਜੀ ਇਹਨਾਂ ਨੇ ਐਤਕੀ ਉਹੀ ਕੁਝ ਕਰਨਾ ਜੋ ਉਹਨਾਂ ਨੇ ਅੰਬ ਸਾਹਿਬ ਮੋਹਾਲੀ ਕੀਤਾ ਹੈ। ਪਿਛਲੇ ਦਿਨਾਂ 'ਚ ਜਦੋਂ 300 ਦੇ ਕਰੀਬ ਸਿੱਖ ਜਿਹੜੇ ਨੇ ਉਹ ਬਾਪੂ ਸੂਰਤ ਸਿੰਘ ਦੀਆਂ ਮੰਗਾਂ ਦੇ ਹੱਕ ਦੇ ਵਿੱਚ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾਣਾ ਚਾਹੁੰਦੇ ਸੀ ਔਰ ਗੁਰਦੁਆਰਾ ਸਾਹਿਬ ਜ਼ਾਹਰ ਹੈ ਜਿੱਥੇ ਵੀ ਹੁੰਦਾ ਤੁਸੀਂ ਅਰਦਾਸ ਕਰਕੇ ਹੀ ਕਰਦੇ ਹੋ ਜੀ। ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਿਹੜੀ ਹੈ ਉਹ ਪੂਰੀ ਉਹਨਾਂ ਨੇ ਗੁਰਦੁਆਰੇ ਦੇ ਗੇਟ ਦੇ ਉੱਤੇ ਹੀ ਉਹਨਾਂ ਨੂੰ ਘੇਰ ਲਿਆ, ਸਾਰਿਆਂ ਨੂੰ, ਕਿਸੇ ਨੂੰ ਅੰਦਰ ਮੱਥਾ ਟੇਕਣ ਵੀ ਨਹੀਂ ਜਾਣ ਦਿੱਤਾ। ਦੂਜੇ ਪਾਸੇ ਪੁਲਿਸ ਦੀ ਧਾੜ ਸੀ ਔਰ ਉਹਨਾਂ ਨੂੰ ਚੁੱਕ ਕੇ ਜਿਨ੍ਹਾਂ ਦੇ ਵਿੱਚ ਬੀਬੀਆਂ ਔਰ ਬੱਚੇ ਵੀ ਸ਼ਾਮਲ ਸੀ ਬੜੀ ਬੁਰੀ ਤਰ੍ਹਾਂ ਬੇਰਹਿਮੀ ਦੇ ਨਾਲ ਜਿਹੜਾ ਵੈਨਾਂ ਦੇ ਵਿੱਚ ਸੁੱਟ ਕੇ ਗ੍ਰਿਫਤਾਰ ਕਰਕੇ ਲੈ ਗਿਆ। ਉਹਨਾਂ ਨੂੰ ਮੱਥਾ ਟੇਕਣ ਤੱਕ ਦੀ ਇਜਾਜ਼ਤ ਵੀ ਨਹੀਂ ਦਿੱਤੀ। ਔਰ ਇਹ ਕੋਟ ਕਰਕੇ ਮੈਂ ਕਿਹਾ ਸੀ, ਮੈਂ ਕਿਹਾ ਜੀ ਮੇਰੀ ਹੰਚ ਇਹ ਹੈ ਕਿ ਇਸ ਵਾਰ ਇਹਨਾਂ ਨੇ ਵੱਡੀ ਗਿਣਤੀ 'ਚ ਇਸ ਸਿਕਿਉਰਿਟੀ ਦੇ ਨਾਂ ਥੱਲੇ ਜਿਹੜੀ ਟਾਸਕ ਫੋਰਸ ਦੇ ਗੁੰਡੇ ਨੇ ਉਹਨਾਂ 'ਚ ਪਹਿਲਾਂ ਹੀ ਧਰਮੀ ਫੌਜੀਆਂ ਦਾ ਤਾਂ ਐਵੇਂ ਨਾ ਹੀ ਵਰਤਿਆ ਗਿਆ। ਪਿੱਛੇ ਰਿਪੋਰਟਾਂ ਵੀ ਆਈਆਂ ਕਿ ਕਿਵੇਂ 10 ਨੰਬਰੀ ਆ ਜਿਹੜੇ ਨੇ ਉਹ ਉਹਨਾਂ ਮੁਲਾਜ਼ਮਾਂ ਦੇ ਵਿੱਚ ਸ਼ਾਮਲ ਨੇ ਸ਼੍ਰੋਮਣੀ ਕਮੇਟੀ ਦੇ। ਮੈਂ ਕਿਹਾ ਉਹਨਾਂ ਦੀ ਧਾੜ ਉਹਨਾਂ ਨੇ ਇਕੱਠੀ ਕਰਨੀ ਜੀ। ਔਰ ਵੱਡੀ ਗਿਣਤੀ 'ਚ ਸਿਵਲ ਕੱਪੜਿਆਂ ਦੇ ਵਿੱਚ ਜਿਹੜੇ ਪੁਲਸੀਏ ਨੇ ਉਹ ਉਹਨਾਂ ਨੇ ਅੰਦਰ ਵਾੜ ਦੇਣੇ ਨੇ। ਅੱਬਲ ਤਾਂ ਬਹੁਤ ਸਾਰਿਆਂ ਨੂੰ ਇਹਨਾਂ ਨੂੰ ਜੇ ਲੱਗਾ ਕਿ ਵੱਡੀ ਗਿਣਤੀ 'ਚ ਲੋਕ ਆਣਗੇ ਫਿਰ ਇਹ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਜੇ ਇਹਨਾਂ ਨੂੰ ਬਲੌਕ ਕਰਨਾ ਪਿਆ ਪੂਰੀ ਤਰ੍ਹਾਂ ਉਹ ਵੀ ਕਰਨਗੇ। ਤੇ ਜਿੰਨੇ ਅੰਦਰ ਆ ਗਏ 200-400 ਬੰਦਾ ਹੀ ਅੰਦਰ ਆਂਦਾ ਹੁੰਦਾ ਐਕਟਿਵਿਸਟ ਜਿਹੜਾ ਹੁੰਦਾ ਤੇ ਇੱਕ ਬੰਦੇ ਦੇ ਨਾਲ 5-5 ਬੰਦੇ ਉਹਨਾਂ ਨੇ ਲਾ ਦੇਣੇ। ਅੱਛਾ, ਔਰ ਇਹ ਮੈਂ ਉਹਨਾਂ ਨੂੰ ਆਪਣਾ ਦਿੱਤਾ ਕਿ ਵੀ ਮੈਂ ਸੋਚਦਾ ਵੀ ਐਤਕੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਕਰਨੇ। ਤੇ ਮੈਂ ਜਦੋਂ ਖਬਰ ਦੇਖੀ, ਖਬਰ ਤਾਂ ਇਹ ਸੀ ਜੀ ਉਹ 5 ਜਥੇਦਾਰਾਂ ਨੇ ਬੜਾ ਫਿਕਰ ਜਤਾਇਆ, ਉਹਨਾਂ ਨੇ ਦਰਬਾਰ ਸਾਹਿਬ ਮੈਨੇਜਰ, ਸ਼੍ਰੋਮਣੀ ਕਮੇਟੀ ਮੈਂਬਰ ਫਲਾਣਿਆਂ ਨਾਲ ਗੱਲ ਕੀਤੀ। ਆਉਣ ਵਾਲੇ ਦਿਨਾਂ 'ਚੋਂ ਸਿੱਖ ਜਥੇਬੰਦੀਆਂ ਦੇ ਨਾਲ ਵੀ ਦੂਸਰੀਆਂ ਨਾਲ ਵੀ ਗੱਲ ਕਰਨਗੇ ਤਾਂ ਕਿ ਜਿਹੜਾ ਉਹਨੂੰ ਕਿਵੇਂ ਪੀਸਫੁਲੀ ਕੱਢਿਆ ਜਾਏ। ਪਰ ਨਾਲ ਹੀ ਖਬਰ ਦਾ ਇਹ ਸੀ ਕਿ ਉਹਨਾਂ ਨੇ ਟਾਸਕ ਫੋਰਸ ਨੂੰ ਇਹ ਹਦਾਇਤ ਦਿੱਤੀ ਹੈ ਕਿ ਉਹ ਹਰ ਕੀਮਤ ਦੇ ਉੱਤੇ ਸ਼ਾਂਤੀ ਕਾਇਮ ਰੱਖਣ। ਹੁਣ ਇਹਦਾ ਮਤਲਬ ਕੀ ਹੈ? ਜੋ ਗੱਲ ਮੈਂ ਬਿਨਾਂ ਖਬਰ ਦੇਖੇ ਕਹੀ ਸੀ ਉਹ ਇਹੀ ਹੈ ਕਿ ਐਤਕੀ ਜਿਹੜਾ ਸ਼ੋਅ ਹੈ ਉਹ ਪੰਜਾਬ ਪੁਲਿਸ ਦੇ ਚਿੱਟ ਕੱਪੜੀਆਂ ਦਾ ਔਰ ਟਾਸਕ ਫੋਰਸ ਦਾ ਹੋਏਗਾ। ਨਾ ਉੱਥੇ ਵੱਡਾ ਇਕੱਠ ਹੋਏਗਾ, ਨਾ ਖਾਲਿਸਤਾਨ ਦੀ ਗੱਲ ਕਰਨ ਦਿੱਤੀ ਜਾਏਗੀ। ਅਨਫੋਰਚੂਨੇਟਲੀ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਹਰ ਸਾਲ ਪਹੁੰਚਦੇ ਨੇ ਔਰ ਉਹਨਾਂ ਦਾ ਇੱਕ ਆਪਣਾ ਔ ਹੁੰਦਾ ਉਹ ਬਿਮਾਰੀ ਦੀ ਹਾਲਤ 'ਚ ਨੇ, PGI 'ਚ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਜੀ। ਉਹ ਪਤਾ ਨਹੀਂ ਕਿਸ ਹਾਲਤ 'ਚ ਉਹ ਉੱਥੇ ਜਾ ਸਕਣਗੇ ਕਿ ਨਹੀਂ, ਪਰ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੀ ਏਲਮੈਂਟ ਜਾਂ ਵਾਇਰਲ ਇਨਫੈਕਸ਼ਨ ਹੈ ਉਹਦੇ ਤੋਂ ਰਿਕਵਰ ਹੁੰਦੇ ਹੋ, ਕਮਜ਼ੋਰ ਵੀ ਹੁੰਦੇ ਹੋ, ਜਿਹੜਾ ਰੈਸਟ ਟਾਈਮ ਵੀ ਚਾਹੀਦਾ। ਪਰ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਵੀ ਇਸ ਵਾਰ ਇਹਨਾਂ ਨੇ ਬਿਲਕੁਲ ਇਸ ਇਵੈਂਟ ਨੂੰ ਇਹਦੇ 'ਚੋਂ ਕੋਈ ਪੰਥਕ ਮੁਫਾਦ ਦੀ ਔਰ ਉਹਨਾਂ ਨੂੰ ਡਰ ਹੈ ਕਿਉਂਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਵਰਤ ਵੀ ਚੱਲ ਰਿਹਾ ਹੈ ਔਰ ਇਸ ਵੇਲੇ ਇੱਕ ਫਿਜ਼ਾ ਜਿਹੜੀ ਹੈ ਜਿਸ ਤਰੀਕੇ ਨਾਲ ਪਿੰਕੀ ਕੈਟ ਵਾਲਾ ਇਸ਼ੂ ਆਇਆ ਹੈ, ਦੂਸਰੇ ਇਸ਼ੂ ਨੇ ਮੋਗਾ ਬੱਸ ਕਾਂਡ ਹੋਇਆ, ਆਰਬਿਟ ਕਿਉਂਕਿ ਬਾਦਲ ਕੇ ਪੂਰੀ ਤਰ੍ਹਾਂ ਬਦਨਾਮ ਨੇ। ਸੋ ਸਿੱਧੇ ਤੌਰ ਦੇ ਉੱਤੇ ਉਹ ਕੋਈ ਐਕਟੀਵਿਟੀ ਨਹੀਂ ਕਰਨਗੇ ਪਰ ਇਹਨਾਂ ਧਾਰਮਿਕ ਜਥੇਦਾਰਾਂ ਨੂੰ ਅੱਗੇ ਲਾ ਕੇ ਨਾਲੇ ਤਾਂ ਸਿਰ ਤੇ ਤਲਵਾਰ ਲਟਕਾ ਦੇਣਗੇ ਕਿ ਜੀ ਇਹ ਸਾਡਾ ਹੁਕਮਨਾਮਾ ਹੈ, ਜਿਹੜਾ ਹੁਕਮਨਾਮੇ ਦੀ ਉਲੰਘਣਾ ਕਰੇਗਾ ਪੰਥ ਚੋਂ ਕੱਢ ਦਿਆਂਗੇ, ਖਾਰਜ ਕਰ ਦਿਆਂਗੇ। ਨਾਲ ਹੀ ਉਹ ਟਾਸਕ ਫੋਰਸ ਵਾਲਾ ਜਿਹੜਾ ਨੰਬਰ ਹੋਏਗਾ ਤੇ ਚਿੱਟ ਕੱਪੜੀਏ ਪੁਲਸੀਏ ਹੋਣਗੇ। ਇਹ ਹੁਣ ਸਾਡੇ ਉੱਥੇ ਜਿਹੜੇ ਸਾਡੇ ਵੀਰ ਭੈਣਾਂ ਨੇ ਜਿਨ੍ਹਾਂ ਨੇ ਇਸ ਦਿਨ ਨੂੰ ਹਮੇਸ਼ਾ ਯਾਦਗਾਰੀ ਬਣਾਇਆ। ਦਲ ਖਾਲਸਾ ਨੇ ਵੀ ਇਸ ਦਿਨ ਦੇ ਉੱਤੇ ਜੈਨੋਸਾਈਡ ਮਾਰਚ ਦਾ ਜਿਹੜਾ ਉਹ ਐਲਾਨ ਕੀਤਾ ਜਿਹੜਾ ਕਿ ਉਹ ਹਮੇਸ਼ਾ ਹੀ ਇਫੈਕਟਿਵਲੀ ਕਰਦੇ ਨੇ। ਉਹਨਾਂ ਦੇ ਕੋਲ ਜਿਹੜੀ ਹੈ ਇੱਕ ਹਮੇਸ਼ਾ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਉਹਨਾਂ ਦਾ ਪਲਾਨ ਹੁੰਦਾ ਪਰ 6 ਜੂਨ ਦਾ ਮੇਨ ਫੰਕਸ਼ਨ ਜਿਹੜਾ ਹੈ
ਉਹ ਅਲਟੀਮੇਟਲੀ ਇਹਨਾਂ ਨੇ ਉਸ ਦੀ ਜਿਹੜੀ ਸਪਿਰਿਟ ਹੈ, ਜਿਹੜੀ ਕਿ 6 ਜੂਨ ਘੱਲੂਘਾਰ ਹੈ, ਘੱਲੂਘਾਰ ਹੈ ਜ਼ੁਲਮ ਦੀ ਸਿਖਰ ਸੀ, ਤੇ ਉਸ ਜ਼ੁਲਮ ਦੀ ਸਿਖਰ 'ਚ ਉਹ ਹਮਲੇ ਦੀ ਸਿਖਰ ਸੀ। ਤੇ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ 31 ਸਾਲ ਬਾਅਦ ਜੇ ਇਸ ਦਿਨ ਦੇ ਮੌਕੇ ਤੁਸੀਂ ਆਪਣੀ ਕੌਮੀ ਆਜ਼ਾਦੀ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੇ, ਫਿਰ ਤਾਂ ਇਹ ਇਸ ਚੋਂ ਜਿਹੜਾ ਉਹ ਰਸਮੀ ਜਿਹਾ ਹੀ ਕੰਮ ਹੈ। ਸੋ ਇਹ ਰਸਮੀ ਜਿਹਾ ਹੀ ਕੰਮ ਹੋਏਗਾ, ਉੱਥੇ ਕੋਈ ਉਹ ਲੈਕਚਰ ਨਹੀਂ ਹੋਣ ਦੇਣਗੇ। ਰਸਮੀ ਜਿਹਾ ਜਿਹੜਾ ਜਥੇਦਾਰ ਆਪਣਾ 2-4 ਜਿਹੜੇ ਪੈਰਾਫਰੇਜ਼ ਲਿਖੇ ਹੁੰਦੇ ਨੇ ਉਹ ਪੜ੍ਹ ਦੇਗਾ, ਅਰਦਾਸ ਹੋ ਜਾਏਗੀ, ਤਾਂ ਬਾਕੀ ਟਾਸਕ ਫੋਰਸ ਔਰ ਦੂਸਰੇ ਉਹਦੇ ਤੇ ਆਪਣਾ ਪੂਰਾ ਕੰਟਰੋਲ ਰੱਖਣਗੇ। ਸੋ ਇਹ ਅੱਜ ਦੀ ਸਾਡੀ ਧਾਰਮਿਕ ਲੀਡਰਸ਼ਿਪ ਦਾ ਹਾਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।